ਇੱਥੇ ਇੱਕ ਆ ਚੱਲੀਆਂ ਨੇ, ਇਹ ਸਾਰੇ ਮਾਮਲਾਤ ਹੋਏ ਨੇ, ਉਹਦੇ ਬਾਅਦ ਅੱਜ ਸਜ਼ਾ ਸੁਣਾਈ ਗਈ ਹੈ। ਅਤੇ ਇਹਦੇ ਜ਼ਾਹਿਰ ਹੈ ਕਿ ਬਹੁਤ ਸਾਰੀ ਚੀਜ਼ਾਂ ਨੂੰ ਉਹਨਾਂ ਦਾ ਇਤਰਾਫ ਕੀਤਾ ਹੈ ਅਤੇ ਇਹਦਾ ਜਿਹੜਾ ਦਾਇਰਾ ਕਾਰ ਹੈ ਹੁਣ ਅੱਗੇ ਮਜ਼ੀਦ ਵੱਧਦਾ ਵੀ ਨਜ਼ਰ ਆ ਰਿਹਾ, ਕਿਉਂਕਿ ਜਿਹੜੇ ਇਹਦੇ ਸਿਆਸੀ ਹਵਾਲੇ ਨਾਲ ਮਾਮਲਾਤ ਨੇ, ਐਸਾ ਲੱਗ ਰਿਹਾ ਹੈ ਕਿ ਕੁਛ ਮਜ਼ੀਦ ਕੇਸਿਸ ਔਰ ਕੁਛ ਚੀਜ਼ਾਂ ਹੋਰ ਖੁੱਲੀਆਂ ਨੇ। ਤਾਂ ਚੋਇਸ ਸਾਹਿਬ ਵਾਲੇ ਚੱਲਦੇ ਹਾਂ ਤਾਂ ਉਹਨਾਂ ਕੋਲ ਪੁੱਛਦੇ ਹਾਂ ਕਿ ਉਹਨਾਂ ਕੋਲ ਕੀ ਕੋਈ ਚੂਹਾ ਰਿਪੋਰਟ ਹੈ ਅਤੇ ਕਿਹੜੀਆਂ ਕੋਈ ਗੂੜੀਆਂ ਗੱਲਾਂ ਨੇ। ਚੋਇਸ ਸਾਹਿਬ, ਹਾਂਜੀ, ਹੁਣ 15 ਮਹੀਨੇ 'ਚ ਚੀਜ਼ਾਂ ਕੋਈ ਨਿਕਲੀਆਂ ਤਾਂ ਹੋਣਗੀਆਂ ਨਾ, ਕੋਈ ਜ਼ਾਹਿਰ ਸਾਰੇ ਇਲਜ਼ਾਮਾਤ ਸਾਬਤ ਹੋਏ ਨੇ ਤਾਂ ਕੋਈ ਸਬੂਤ ਵੀ ਹੋਣਗੇ। ਨਹੀਂ ਤਾਂ ਬਹੁਤ ਸਬੂਤ ਤਾਂ ਜ਼ਾਹਰ ਹੈ, ਜਿਸਲੇ ਫੈਸਲਾ ਪੂਰਾ ਬਾਹਰ ਆਏਗਾ ਤੇ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆ ਜਾਣਗੀਆਂ। ਤੇ ਬਲਕਿ ਹੁਣ ਵੀ ਸਾਨੂੰ ਕੁਝ ਚੀਜ਼ਾਂ ਨਜ਼ਰ ਆ ਰਹੀਆਂ ਨੇ ਤੇ ਉਹਦੇ 'ਚ ਉਹਦਾ ਬਾਹਰ ਵੀ ਮੈਨੂੰ ਤਾਂ ਇਫੈਕਟ ਨਜ਼ਰ ਆਉਂਦੇ ਪਏ ਨੇ, ਖਾਸ ਤੌਰ 'ਤੇ ਦੀਗਰ, ਉਹਦੇ 'ਚ ਆਖਰੀ ਜੁਮਲਾ ਤੁਸੀਂ ਪੜ੍ਹਿਆ ਵੀ ਹੈ ਕਿ ਦੀਗਰ ਮਾਮਲਾਤ ਸਿਆਸੀ ਸਿਆਸੀ ਅਫਰਾ ਤਫਰੀ ਹੈ, ਅਦਮ ਇਸਤਕਾਮ ਦੇ ਮਾਮਲਾਤ ਨੇ ਤੇ ਇਹ ਸਾਰੇ ਰਿਲੇਟਡ ਦੇ ਵਿਦ ਪੋਲੀਟਿਕਸ ਨੇ ਨਾ। ਔਰ ਸਾਡੇ ਸਾਹਮਣੇ 9 ਮਈ ਦਾ ਵਾਕਿਆ ਵੀ ਹੈ, ਉਹਦੇ ਤੇ ਸਜ਼ਾਵਾਂ ਵੀ ਨੇ, ਬਹੁਤ ਸਾਰੀਆਂ ਕੁਝ ਸਜ਼ਾਵਾਂ ਅੱਗੇ ਹਜੇ ਇੰਤਜ਼ਾਰ 'ਚ ਨੇ ਤੇ ਉਹਨਾਂ ਦੇ ਹਵਾਲੇ ਨਾਲ ਵੀ ਇਹਦੇ 'ਚ ਬਹੁਤ ਕੁਝ ਚੀਜ਼ਾਂ ਮੌਜੂਦ ਨੇ ਕਿ ਅਗਰ ਉਹਨਾਂ ਨੂੰ ਸਜ਼ਾ ਹੋ ਸਕਦੀ ਹੈ ਤੇ ਬਾਕੀ ਜਿਹੜੇ ਨੇ ਉਹਨਾਂ ਨੂੰ ਵੀ ਸਜ਼ਾ ਹੋਏਗੀ। ਜੁਰਮ ਤੇ ਕਿਸੇ ਹੱਦ ਤੱਕ ਬਹੁਤ ਕਲੀਅਰ ਹੋ ਗਏ ਆ ਕਿ ਉਹਨਾਂ ਨੇ ਦੇਖੋ ਨਾ, ਉਹਨਾਂ ਨੇ ਦੱਸ ਦਿੱਤਾ ਨਾ, ਉਹਨੇ ਇੱਕ ਕਲੀਅਰ ਮੈਸੇਜ ਦੇ ਦਿੱਤਾ ਕਿ ਜੇ ਅਸੀਂ ਆਪਣੇ ਘਰੋਂ ਸਫਾਈ ਸ਼ੁਰੂ ਕੀਤੀ ਹੈ, ਮਸਾਇਲ ਅਗਰ ਮੁਲਕੀ ਸਲਾਮਤੀ ਦੇ ਨੇ ਤੇ ਉਹਦੇ ਤੇ ਕੋਈ ਕੰਪਰੋਮਾਈਜ਼ ਨਹੀਂ ਹੋ ਰਿਹਾ। ਸਾਡਾ ਜਿਹੜਾ ਸਿਵਿਲੀਅਨ ਜਸਟਿਸ ਸਿਸਟਮ ਹੈਗਾ ਔਰ ਉਹ ਵੀ ਤੇ ਉਹਦੇ ਤੇ ਦਬਾਅ ਤੇ ਆਇਆ ਕभी ਤੁਸੀਂ ਇਸ ਤਰੀਕੇ ਦੇ ਨਾਲ ਤਾਂ ਨਹੀਂ ਚੱਲ ਸਕਦੇ ਕਿ ਜਿਹੜਾ ਅਸੀਂ ਕਹਿੰਦੇ ਹੁੰਦੇ ਆ ਕਿ ਮਿੱਠਾ ਮਿੱਠਾ ਹੱਪ ਹੱਪ ਤੇ ਕੌੜਾ ਕੌੜਾ ਥੂ ਥੂ, ਤੇ ਉਹ ਵਾਲਾ ਕੰਮ ਤੇ ਹੁਣ ਸਿਵਿਲੀਅਨ ਅਦਾਰਿਆਂ ਨੂੰ ਵੀ ਨਹੀਂ, ਉਹਨਾਂ ਨੂੰ ਮੈਸੇਜ ਤੇ ਮਿਲ ਗਿਆ। ਮੈਂ ਇਹ ਸਮਝਦਾ ਵਾਂ ਕਿ ਮੈਸੇਜ ਹੀ ਮਿਲਣਾ ਨਹੀਂ ਚਾਹੀਦਾ, ਉਹਨਾਂ ਨੂੰ ਖੁਦ ਇਹਦੇ ਤੇ ਕਰਨਾ ਚਾਹੀਦਾ। ਜਿਹੜਾ ਸਿਸਟਮ ਤੇ ਉਸੇ ਵੇਲੇ ਹੀ ਚੱਲਦਾ ਹੈ ਨਾ, ਸਿਸਟਮ ਦੇ ਅੰਦਰ ਅਗਰ ਖਰਾਬੀਆਂ ਨੇ, ਦੇਖੋ ਇੱਕ ਬੰਦਾ ਫੈਜ਼ ਹਮੀਦ ਦੇ ਉੱਤੇ ਕੋਈ ਅੱਜ ਤੋਂ ਇਹ ਕੰਮ ਨਹੀਂ ਸ਼ੁਰੂ ਹੋਏ, ਉਹਨਾਂ ਨੇ ਤੁਹਾਨੂੰ ਯਾਦ ਹੋਏਗਾ ਤਹਿਰੀਕ ਲਬੈਕ ਦਾ ਇੱਕ ਧਰਨਾ ਹੋਇਆ ਸੀ ਫੈਜ਼ਾਬਾਦ ਦੇ ਅੰਦਰ। ਬਿਲਕੁਲ, ਫੈਜ਼ਾਬਾਦ ਦੇ ਅੰਦਰ ਤੇ ਉਸ ਧਰਨੇ ਦੇ ਵਿੱਚ ਵੀ ਉਹਨੂੰ ਆਰਗੇਨਾਈਜ਼ ਕਰਨ ਦੇ ਵਿੱਚ ਤੇ ਉਹਨਾਂ ਦੇ ਹਵਾਲੇ ਦੇ ਨਾਲ ਵੀ ਇਹਨਾਂ ਦਾ ਨਾਮ ਆਇਆ ਸੀ। ਔਰ ਉਹਦੇ ਬਾਅਦ ਜਿਹੜਾ ਗਵਰਨਮੈਂਟ ਦਾ ਉਹ ਧਰਨੇ ਦੀ ਜਿਹੜੀ ਉਸ ਵੇਲੇ ਕਿਆਦਤ ਸੀ ਤੇ ਉਹਦੇ ਨਾਲ ਜਿਹੜਾ ਮੁਆਹਦਾ ਕੀਤਾ ਗਿਆ ਸੀ ਤੇ ਉਸ ਮੁਆਹਦੇ ਤੇ ਜਨਰਲ ਫੈਜ਼ ਸਾਹਿਬ ਨੇ ਬਤੌਰ ਆਰਮੀ ਚੀਫ ਗਰੰਟਰ ਦੇ ਉਹ ਸਾਈਨ ਕੀਤੇ ਸਨ। ਤੇ ਲਿਹਾਜ਼ਾ ਉਹ ਇਹਨਾਂ ਵਾਸਤੇ ਫਿਰ ਉਹਨਾਂ ਦਾ ਜਸਟਿਸ ਫਾਇਜ਼ ਈਸਾ ਸਾਹਿਬ ਦਾ ਇੱਕ ਫੈਸਲਾ ਵੀ ਮੌਜੂਦ ਸੀ ਜਿਹਦੇ ਵਿੱਚ ਇਸ਼ਾਰਾ ਕੀਤਾ ਗਿਆ ਸੀ, ਬਲਕਿ ਵਾਜ਼ੇ ਕੀਤਾ ਗਿਆ ਸੀ। ਤੇ ਉਹ ਜਿਹੜੇ ਇਸਲਾਮਾਬਾਦ ਹਾਈ ਕੋਰਟ ਦੇ ਸਨ ਜਸਟਿਸ ਸਦੀਕੀ ਸਾਹਿਬ ਜਿਹੜੇ ਨੇ, ਉਹਨਾਂ ਦਾ ਵੀ ਬਿਆਨਾਤ ਤੇ ਉਹਨਾਂ ਦੀਆਂ ਚੀਜ਼ਾਂ ਬਰਮਲਾ ਉਹ ਵੀ ਬਹੁਤ ਸਾਰੀਆਂ ਮੌਜੂਦ ਨੇ। ਤੇ ਲਿਹਾਜ਼ਾ ਇਹ ਜਿਹੜੀ ਵਾਜ਼ੇ ਚੀਜ਼ਾਂ ਨੇ ਕਿ ਪੋਲੀਟਿਕਸ ਦੇ ਅੰਦਰ ਔਰ ਦੂਸਰੇ ਮਾਲੀ ਮਾਮਲਾਤ ਵਿੱਚ ਬਿਜ਼ਨਸਿਸ ਦੇ ਅੰਦਰ ਵੀ ਤੇ ਇਹ ਇੱਕ ਪੂਰੇ ਤਰੀਕੇ ਦੇ ਨਾਲ ਇੱਕ ਨੈਟ ਜਿਹੜਾ ਹੈ ਨਾ ਉਹ ਲੱਗਦਾ ਇੰਝ ਹੈਗਾ ਕਿ ਇੱਕ ਪੂਰਾ ਇੱਕ ਨੈਟਵਰਕ ਸੀ ਜਿਹੜਾ ਇੱਕ ਕੰਮ ਕਰ ਰਿਹਾ ਸੀ। ਅੱਛਾ, ਤੇ ਯਾਨੀ ਹੁਣ ਤੁਹਾਨੂੰ ਲੱਗ ਰਿਹਾ ਕਿ ਉਹ ਜਿਹੜਾ ਨੈਟ ਹੈ ਉਹਨੂੰ ਖੋਲਿਆ ਜਾਏਗਾ? ਉਹ ਖੋਲਿਆ ਜਾਏਗਾ, ਬਲਕਿ ਖੁੱਲ ਗਿਆ ਹੁਣ। ਔਰ ਜਿਹੜੇ ਉਹਦੇ ਸਟੇਕ ਹੋਲਡਰਸ ਨੇ ਉਹਦੇ ਅੰਦਰ ਜਿਹੜੇ ਇਨਵਾਲਵ ਨੇ ਜਿਹੜੇ ਲੋਕ ਨੇ ਉਹਨਾਂ ਨੂੰ ਤੇ ਪਤਾ ਹੋਏਗਾ। ਤੇ ਮੈਨੂੰ ਤੇ ਇਹ ਵੀ ਮਹਿਸੂਸ ਹੋ ਰਿਹਾ ਕਿ 9 ਮਈ ਦੇ ਉੱਤੇ ਜਿਹੜੀ ਟਰਾਇਲ ਔਰ ਉਹਨਾਂ ਦੇ ਉੱਤੇ ਡਿਸੀਜਨ ਜਿਹੜੀ ਰੁਕੇ ਸਨ ਉਹ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਦੇ ਨਾਲ ਕੰਸਰਨ ਸਨ। ਤੇ ਕੋਸ਼ਿਸ਼ ਇਹ ਹੋਈ ਸੀ ਕਿ ਮੁਖਤਲਿਫ ਜਿਹੜੇ ਉਹਦੇ 'ਚ ਇਨਵਾਲਵ ਲੋਕ ਹੈਗੇ ਸਨ, ਚਾਹੇ ਉਹਨਾਂ ਦਾ ਪੋਲੀਟੀਕਲ ਚੇਅਰ ਹੈ, ਮੈਂ ਕਿਸੇ ਪਾਰਟੀ ਦਾ ਫਿਲਹਾਲ ਨਾਂ ਨਹੀਂ ਲੈਣਾ ਚਾਹੁੰਦਾ, ਪਾਰਟੀ ਦਾ ਸਾਰਿਆਂ ਨੂੰ ਪਤਾ ਹੈ, ਤੁਹਾਨੂੰ ਵੀ ਪਤਾ ਹੈ, ਤੁਸੀਂ ਕੁੰਨੇ ਹੋ ਕੇ ਬੇਸ਼ੱਕ ਬੈਠੇ ਹੋ ਤੇ ਲੇਕਿਨ ਤੁਹਾਨੂੰ ਪਤਾ ਪਾਰਟੀ ਮੈਂ ਕਹਿੰਦਾ ਭਾਰ ਤੁਸੀਂ ਚੁੱਕੋ। ਹਾਂ, ਭਾਰ ਤੇ ਹੁਣ ਜਿਨ੍ਹਾਂ ਦੇ ਸਿਰ ਤੇ ਪਿਆ ਉਹਨਾਂ ਨੂੰ ਹੀ ਚੁੱਕਣਾ ਚਾਹੀਦਾ ਹੈ। ਆਵਾਮ ਦਾ ਤੇ ਤੁਸੀਂ ਤੇ ਵੋਟ ਹੀ ਪਾਉਣਾ ਸੀ ਨਾ, ਤੇ ਕਿਸੇ ਨੇ ਜਾ ਕੇ ਪਾਤਾ ਕਿਸੇ ਨੇ ਨਹੀਂ ਪਾਇਆ, ਉਹ ਇੱਕ ਅਲੱਗ ਚੀਜ਼ ਹੈ। ਤੇ ਉਹਨਾਂ ਦੇ ਉੱਤੇ ਵੀ ਇਹ ਗੱਲਾਂ ਸਾਹਮਣੇ ਆਉਂਦੀਆਂ ਰਹੀਆਂ, ਕਈ ਮੁਖਤਲਿਫ ਵੀਡੀਓਜ਼ ਔਰ ਆਡੀਓ ਟੇਪਸ ਵੀ ਮੰਜ਼ਰੇ ਆਮ ਦੇ ਵਿੱਚ ਆਉਂਦੀਆਂ ਰਹੀਆਂ ਨੇ। ਤੇ ਉਹਦੇ ਵਿੱਚ ਮੈਨੂੰ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਕਿ ਆਉਣ ਵਾਲਾ ਟਾਈਮ ਉਹਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਇੱਕ ਇਹਦਾ ਹਮਾਗੀਰੀਅਤ ਫੈਲਾਓ ਨਜ਼ਰ ਆਉਂਦਾ ਪਿਆ। ਅੱਛਾ, ਯਾਨੀ ਸਖਤੀਆਂ ਵੀ ਤੇ ਸਖਤੀਆਂ ਸਜ਼ਾਵਾਂ ਜਦੋਂ ਹੋਣੀਆਂ ਨੇ, ਉਹ ਕਹਿੰਦੇ ਨੇ ਨਾ ਕਿ ਜਿੰਨਾ ਖਾਦੀਆਂ ਗਾਜਣਾ ਤੇ ਢਿੱਡ ਉਹਨਾਂ ਦੇ ਪੀੜ, ਤੇ ਤੁਸੀਂ ਪਤਾ ਨਹੀਂ ਖਾਦੀਆਂ ਨੇ ਕਿ ਨਹੀਂ ਖਾਦੀਆਂ, ਮੈਂ ਨਹੀਂ ਖਾਦੀਆਂ, ਮੈਂ ਵੀ ਹਾਲੇ ਨਹੀਂ ਖਾਦੀ। ਹਾਂ, ਤੇ ਉਹ ਇਸ ਵਜ੍ਹਾ ਨਾਲ ਤੇ ਨਾ ਹੀ ਸਾਡੇ ਢਿੱਡ ਦੇ ਵਿੱਚ ਪੀੜ ਹੈ ਤੇ ਨਾ ਹੀ ਸਾਨੂੰ ਅੱਲਾ ਦਾ ਸ਼ੁਕਰ ਹੈ ਫਿਲਹਾਲ ਕੋਈ ਜ਼ੁਕਾਮ ਹੈ, ਛਿੱਕਾਂ ਨੇ, ਇਹੋ ਜਿਹੀਆਂ ਚੀਜ਼ਾਂ ਨੇ।
ਤੇ ਜਿਨ੍ਹਾਂ ਨੇ ਖਾਧੀਆਂ ਹੋਈਆਂ ਨੇ ਉਹਨਾਂ ਨੂੰ ਪਤਾ ਕਿ ਅਸੀਂ ਖਾਧੀਆਂ ਨੇ। ਕਿਸੇ ਨੇ ਗਜਰੇਲਾ ਬਣਾ ਕੇ ਖਾਧਾ, ਕਿਸੇ ਨੇ ਗਾਜਰ ਦਾ ਹਲਵਾ ਖਾਧਾ, ਬਦਾਮ ਪਾਏ ਨੇ ਉੱਤੇ, ਕਿਸੇ ਨੇ ਖੋਇਆ ਪਾਇਆ ਹੈ। ਤੇ ਉਸ ਵੇਲੇ ਤੇ ਖੋਏ ਮਜ਼ੇਦਾਰ ਲੱਗਦੇ ਸਨ, ਜਿਸ ਵੇਲੇ ਸਭ ਅੱਛਾ, ਭਾਵੇਂ ਕਿਸੇ ਦਾ ਹੀ ਖੋਇਆ ਜਦੋਂ ਆਪਣੇ ਮੂੰਹ ਦੇ ਵਿੱਚ ਆ ਜਾਏ ਤੇ ਉਹ ਤੇ ਚੰਗਾ ਲੱਗ ਰਿਹਾ ਹੁੰਦਾ। ਤੇ ਉਸ ਵੇਲੇ ਉਹਨਾਂ ਦੀਆਂ ਮੌਜਾਂ ਸਨ, ਔਰ ਉਹ ਇਹੋ ਹੀ ਸਮਝ ਰਹੇ ਹੋਣਗੇ ਕਿਸੇ ਨੂੰ ਕੀ ਪਤਾ ਚੱਲਣਾ। ਲੇਕਿਨ ਇਹ ਤੇ ਪਤਾ ਵੀ ਲੱਗ ਰਿਹਾ ਹੁੰਦਾ। ਉਹ ਹੁਣ 9 ਮਈ ਨੂੰ ਰੁਕਵਾਉਣ ਵਾਸਤੇ ਤੁਹਾਡੇ ਸਾਹਮਣੇ ਕੀ ਕੁਛ ਨਹੀਂ ਹੋਇਆ। 9 ਮਈ ਦੇ ਉੱਤੇ ਸਾਡੇ ਕੋਰਟਸ ਦੇ ਆਰਡਰ ਵੀ ਮੌਜੂਦ ਨੇ, ਅਦਲੀਆ ਦੇ ਉੱਤੇ ਵੀ ਮੌਜੂਦ ਨੇ ਸਾਰੇ ਮਾਮਲਾਤ ਕਿ ਵੀ ਉਹਨਾਂ ਨੇ ਕਿਸ ਤਰੀਕੇ ਦੇ ਨਾਲ 9 ਮਈ ਦੇ ਵਾਕਿਆਤ ਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕੀਤੀ, ਕਿਵੇਂ ਕੈਜੂਅਲ ਲਿਆ। ਤੇ ਇਹ ਇੱਕ ਸਾਡੇ ਬਾਹਰ ਸਿਸਟਮ ਦੇ ਉੱਤੇ ਵੀ ਗੱਲ ਹੈ। ਤੁਸੀਂ ਦੇਖੋ ਕਿ ਅੱਜ ਕੱਲ ਵੀ ਹੈ ਵੇ, ਤੁਸੀਂ ਸ਼ਾਇਦ ਕੋਈ ਪੁੱਛਣਾ ਚਾਹ ਰਹੇ ਹੋ ਨਹੀਂ, ਮੈਂ ਜਾਂ ਗੱਲ ਦੱਸਣਾ ਚਾਹ ਰਹੇ ਹੋ। ਮੈਂ ਕਹਿ ਰਿਹਾ ਸੀ ਕਿ ਪਹਿਲੀ ਵਾਰੀ ਐਸਾ ਹੋਇਆ ਸੀ ਕਿ ਫੌਜ ਨੂੰ ਕਹਿਣਾ ਪਿਆ ਕਿ ਜਨਾਬ ਮੈਂ ਮੁਜਰਮ ਨੇ, ਇਹਨਾਂ ਨੂੰ ਸਜ਼ਾਵਾਂ ਦਿਓ, ਸਾਡੇ ਤੇ ਹਮਲਾ ਹੋਇਆ। ਉਹਨਾਂ ਨੇ ਔਰ ਉਸ ਦੇ ਬਾਵਜੂਦ ਵੀ ਨਹੀਂ ਸੀ ਲਿਆ ਜਾ ਰਿਹਾ, ਉਹਨੂੰ ਐਡਾ ਸੰਜੀਦਾ ਨਹੀਂ ਸੀ ਲਿਆ ਜਾ ਰਿਹਾ। ਉਹਨਾਂ ਲੋਕਾਂ ਦੀਆਂ ਜ਼ਮਾਨਤਾਂ ਵੀ ਹੋ ਰਹੀਆਂ ਸਨ। ਹੁਣ ਇਹਦੇ ਨਾਲ ਇਹ ਹੋ ਗਿਆ ਕਿ ਜਿਹੜੇ ਸਿਵਿਲੀਅਨ ਤਾਕਤਵਰ ਅਦਾਰੇ ਨੇ, ਖਸੂਸੀ ਤੌਰ ਤੇ ਮੈਂ ਤੇ ਜੁਡੀਸ਼ਰੀ ਦਾ ਵੀ ਨਾਂ ਲਵਾਂਗਾ ਕਿ ਦੇਖੋ ਉਹਨਾਂ ਨੇ ਕਿਸ ਲੈਵਲ ਤੱਕ ਬੰਦਿਆਂ ਨੂੰ ਸਜ਼ਾਵਾਂ ਗਈਆਂ ਨੇ। ਤੇ ਜੁਡੀਸ਼ਰੀ ਦੇ ਵਿੱਚ ਤੇ ਇਸ ਤਰ੍ਹਾਂ ਕਿਸੇ ਨੂੰ ਸਜ਼ਾਵਾਂ ਨਹੀਂ ਨਾ ਹੋਈਆਂ। ਅਗਰ ਜ਼ਿਆਦਾ ਤੋਂ ਜ਼ਿਆਦਾ ਹੋਇਆ ਕਿ ਉਹਨਾਂ ਨੇ ਰਿਜ਼ਾਈਨ ਕੀਤਾ ਤੇ ਚੱਲ ਵੀ ਤੂੰ ਘਰ ਚਲਾ ਜਾ, ਉਹ ਤੇ ਕਿਸੇ ਦੇ ਉੱਤੇ ਆਪਣਾ ਜਿਹੜਾ ਉਹਨਾਂ ਦਾ ਇੰਟਰਨਲ ਸਿਸਟਮ ਹੈਗਾ ਉਹਦੇ ਅੰਦਰ ਵੀ ਇਸ ਤਰੀਕੇ ਦਾ ਟਰਾਇਲ ਹੋਣਾ ਔਰ ਇਸ ਤਰੀਕੇ ਦੇ ਉੱਤੇ ਮੁਜਰਮ ਡਿਕਲੇਅਰ ਕਰਨਾ, ਉਹ ਕਿਸੇ ਜੱਜ ਦੇ ਨਾਲ ਨਹੀਂ ਇਹ ਹੋਇਆ। ਜਿਹੜੀ ਜੁਡੀਸ਼ੀਅਲ ਕਾਉਂਸਲ ਬਣੀ ਹੈ ਉਹਨਾਂ ਦਾ ਠੀਕ ਹੈ, ਇੱਕ ਆਪਣੀ ਉਹਦੀ ਦਾਇਰਾਕਾਰ ਹੈ, ਤੇ ਹੁਣ ਦਬਾਓ ਉੱਥੇ ਵੀ ਆਣਾ। ਤੁਹਾਨੂੰ ਲੱਗ ਰਿਹਾ ਕਿ ਉਸ ਟਾਈਮ ਦੇ ਜਿਹੜੇ ਕਿਰਦਾਰ ਹੈ ਸਨ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਜ਼ਰ ਆਉਂਦੀ ਤੁਹਾਨੂੰ? ਉਹ ਤੇ ਹੁਣ ਮੇਰਾ ਨਹੀਂ ਖਿਆਲ ਕਿ ਵੀ ਉਹਨਾਂ ਦੇ ਉੱਤੇ ਅਗਰ ਕੋਈ ਕਾਰਵਾਈ ਇਨੀਸ਼ੀਏਟ ਹੁੰਦੀ ਹੈ। ਤੁਹਾਨੂੰ ਯਾਦ ਹੈ ਮੀਆਂ ਨਵਾਜ਼ ਸ਼ਰੀਫ ਸਾਹਿਬ ਨੇ ਵੀ ਇੱਕ ਗੱਲ ਕੀਤੀ ਸੀ ਨਾ ਜਿਸ ਵਕਤ ਜਦੋਂ ਨੋਟੀਫਿਕੇਸ਼ਨ ਦੇ ਮਾਮਲਾ ਚੱਲ ਰਹੇ ਸਨ, ਉਹਦੇ ਦੌਰਾਨ ਉਹਨਾਂ ਨੇ, ਮੈਨੂੰ ਯਾਦ ਆ ਗਈ, ਉਹਨਾਂ ਨੇ ਕੁਝ ਇਹੋ ਜਿਹੀ ਗੱਲ ਕੀਤੀ ਸੀ ਕਿ ਇਹ ਬਾਨੀ ਪੀਟੀਆਈ ਜ਼ਿੰਮੇਦਾਰ ਨਹੀਂ, ਜਿਹੜੇ ਨੂੰ ਲਿਆਉਣ ਵਾਲੇ ਨੇ ਉਹ ਵੀ ਬਰਾਬਰ ਜ਼ਿੰਮੇਦਾਰ, ਤੇ ਉਹਨਾਂ ਤੇ ਵੀ ਕੀਤੀ ਜਾਵੇ। ਤੇ ਉਸ ਵੇਲੇ ਫਿਰ ਕੋਈ ਯਾਰ ਲੋਕਾਂ ਨੇ, ਸਾਡਿਆਂ ਨੇ, ਬੜਿਆਂ ਨੇ ਉਹਦਾ ਰੰਗ ਕਿਸੇ ਹੋਰ ਅੰਦਾਜ਼ 'ਚ ਉਹਨਾਂ ਨੇ ਕਿਹਾ ਸੀ ਕਿ ਲੱਗਦਾ ਕਿ ਕੋਈ ਰਿਫਟ ਆ ਗਈ ਹੈ, ਉਹ ਆਪਸ ਟਕਰਾਅ ਬਣ ਗਿਆ। ਨਵਾਜ਼ ਸ਼ਰੀਫ ਸਾਹਿਬ ਜਿਹੜੇ ਨੇ ਨਾ, ਇਹ ਕੋਈ ਮੌਜੂਦਾ ਸੈਟਅਪ ਤੋਂ ਖੁਸ਼ ਨਹੀਂ ਗਏ ਔਰ ਉਹ ਫਲਾਂ ਜੀ ਨੋਟੀਫਿਕੇਸ਼ਨ ਰੁਕਵਾਤਾ ਤੇ ਇਹੋ ਜਿਹੀਆਂ ਬੜੀਆਂ ਤੁਹਾਨੂੰ ਪਤਾ ਹੈ ਗੱਲਾਂ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ। ਲੇਕਿਨ ਹੁਣ ਵੈਸੇ ਕੜੀ ਇੱਧਰ ਹੀ ਮਿਲਦੀ ਨਜ਼ਰ ਆ ਰਹੀ ਹੁਣ। ਅਤੇ ਉਸ ਵੇਲੇ ਵੀ ਮੇਰੇ ਜ਼ਿਹਨ 'ਚ ਇਹ ਗੱਲ ਸੀ ਤੇ ਅੱਜ ਵੀ ਮੈਨੂੰ ਇਹੀ ਲੱਗ ਰਿਹਾ ਕਿ ਲਿਆਉਣ ਵਾਲਿਆਂ ਦੇ ਵਿੱਚੋਂ ਇੱਕ ਤੇ ਤੁਹਾਡੇ ਸਾਹਮਣੇ ਵੀ ਉਹਨਾਂ ਨੂੰ ਤਾਂ ਸਜ਼ਾ ਹੋ ਗਈ, ਕੈਦ ਬਾ ਮੁਸ਼ੱਕਤ ਹੋ ਗਈ, ਤੇ ਬਾਕੀ ਕਿਰਦਾਰ ਜਿਹੜੇ ਨੇ ਉਹ ਤੁਸੀਂ ਕਿਆ ਉਹ ਮੀਆਂ ਸਾਹਿਬ ਦਾ ਜਿਹੜਾ ਮਾਈਂਡ ਹੈ ਉਹ ਬਰਮਲਾ ਇਜ਼ਹਾਰ ਵੀ ਕਰਦੇ ਰਹੇ ਨੇ। ਉਹ ਤੁਸੀਂ ਸਮਝ ਨਹੀਂ ਰਹੇ ਕਿ ਉਹ ਜਿਹੜੇ ਉਸ ਵਕਤ ਦੀ ਜਿਹੜੀ ਅਦਲੀਆ ਦੇ ਚੰਦ ਕਿਰਦਾਰ ਸਨ ਉਹਨਾਂ ਕੋਲੋਂ ਵੀ ਖੁਸ਼ ਨਹੀਂ ਸਨ। ਤੁਸੀਂ ਸੁਣਦੇ ਰਹੇ ਹੋਣੇ ਨੇ। ਤੇ ਉਹ ਤੇ ਤੁਹਾਨੂੰ ਪਤਾ ਵੀ ਹੈ ਫਿਰ ਹੁਣ ਤੇ ਵਕਤ ਇਸ਼ਾਰਾ ਉਧਰ ਵੀ ਸੀ। ਉਦੋਂ ਤੋਂ ਇੱਕ ਬੜਾ ਮਸ਼ਹੂਰ ਬੈਂਚ ਸੀ ਕਿ ਹਰ ਕੇਸ ਜਾਂਦਾ ਹੀ ਉਧਰ ਜਾਂਦਾ ਸੀ। ਤੇ ਉਹ ਹੁਣ ਬੜੇ ਆਰਾਮ ਦੀ ਲਾਈਫ ਵੀ ਗੁਜ਼ਰ ਰਹੀ ਹੈ ਉਹਨਾਂ ਦੀ, ਤੇ ਗਾਜਰਾਂ ਤੇ ਖਾਧੀਆਂ ਹੀ ਨੇ। ਤੇ ਉਹ ਹੁਣ ਦੇਖੋ ਕਿ ਜਿਹੜਾ ਮੈਨੂੰ ਤੇ ਬਹਰਹਾਲ ਇਹ ਇੱਕ ਪੰਡੋਰਾ ਬਾਕਸ ਬਹੁਤਾ ਖੁੱਲਦਾ ਨਜ਼ਰ ਆਉਂਦਾ। ਤੇ 9 ਮਈ ਦੇ ਉੱਤੇ ਵੀ ਮੈਨੂੰ ਨਜ਼ਰ ਆ ਰਿਹਾ ਕਿ 9 ਮਈ ਦੇ ਨਾਲ ਵੀ ਇਹਦਾ ਕਨੈਕਸ਼ਨ ਜੁੜਨਾ ਹੈ, ਜਿਹੜਾ ਮੈਨੂੰ ਫੀਲ ਹੋ ਰਿਹਾ। ਮੈਨੂੰ ਨਾ ਕਿ 9 ਮਈ ਦਾ ਵੀ ਇਹ ਗੱਲ ਜਾਣਾ, ਜਿਵੇਂ ਆਫੀਸ਼ੀਅਲ ਸੀਕ੍ਰੇਟ ਐਕਟ ਦੇ ਅੰਦਰ ਉਹ ਚੀਜ਼ਾਂ ਹੋਈਆਂ ਨੇ। ਤੁਹਾਨੂੰ ਯਾਦ ਹੋਏਗਾ ਕਿ ਫੈਜ਼ ਹਮੀਦ ਸਾਹਿਬ ਦੀ ਜਿਹੜੀ ਐਕਟੀਵਿਟੀਜ਼ ਹੈਗੀਆਂ ਸਨ ਉਹ ਬੜੀਆਂ ਉਸ ਵੇਲੇ ਵੀ ਪੋਲੀਟੀਕਲ ਨੇਚਰ ਦੀਆਂ ਸਨ। ਤੇ ਇਹ ਯਾਦ ਹੋਏਗਾ ਤੁਹਾਨੂੰ, ਚਲੇ ਵੀ ਗਏ ਸਨ ਇੱਕ ਵਾਰੀ ਜਿੱਥੋਂ ਤਾਲਿਬਾਨ ਨੇ ਟੇਕ ਓਵਰ ਕੀਤਾ ਹੈ ਨਾ, ਉਹਦੀ ਹੋਟਲ ਤਾਲਿਬਾਨ ਨੇ ਟੇਕ ਓਵਰ ਕੀਤਾ ਸੀ। ਤੇ ਹਜੇ ਕੋਈ ਚੰਦ ਹਫ਼ਤੇ 2-4 ਹਫ਼ਤੇ ਹੀ ਹੋਏ ਸਨ ਤੇ ਇਹ ਕਾਬਲ ਚਲੇ ਗਏ ਸਨ। ਤੇ ਕਾਬਲ ਜਾ ਕੇ ਤੇ ਉਹ ਅਚਾਨਕ ਕਾਬਲ ਗਏ ਸਨ, ਕਿਸੇ ਨੂੰ ਪਤਾ ਤੇ ਹੈ ਨਹੀਂ ਸੀ ਕਿ ਵੀ ਇਹ ਕਾਬਲ ਗਏ ਨੇ। ਤੇ ਉਸ ਲਈ ਚਾਹ ਦੇ ਕੱਪ ਦੇ ਨਾਲ ਫਿਰ ਉਹਨਾਂ ਦੀ ਪਿਕਚਰ ਆਈ ਸੀ ਤੇ ਉਹਨਾਂ ਨੇ ਸਵਾਲ ਪੁੱਛਿਆ ਸੀ ਕਿ ਤਾਲਿਬਾਨ ਕਾਬਜ਼ ਹੋ ਗਏ ਨੇ। ਇੱਕ ਰਿਪੋਰਟਰ ਨੇ ਪਹਿਚਾਨ ਲਿਆ ਸੀ ਤੇ ਉਹ ਸਿਵਲ ਕੱਪੜਿਆਂ 'ਚ ਸਨ। ਤੇ ਇਹਨਾਂ ਨੇ ਫਿਰ ਉਹ ਜਵਾਬ ਬੜਾ ਮਸ਼ਹੂਰੋ ਮਰੂਫ ਚਾਹ ਦੀ ਕੱਪ ਹੱਥ 'ਚ ਰੱਖਿਆ ਕਿਹਾ ਸੀ ਕਿ ਡੋਂਟ ਵਰੀ ਐਵਰੀਥਿੰਗ ਵਿਲ ਬੀ ਓਕੇ। ਠੀਕ ਹੈ ਨਾ ਜੀ। ਉਹ ਹੁਣ ਬਟ ਐਵਰੀਥਿੰਗ ਇਜ਼ ਨਾਟ ਓਕੇ, ਐਵਰੀਥਿੰਗ ਇਜ਼ ਨਾਟ ਓਕੇ, ਆਲਵੇਜ਼ ਨਾਟ ਓਕੇ। ਤੇ ਉਹ ਹੁਣ ਮੈਨੂੰ ਤੇ ਉਹ ਲੱਗ ਰਿਹਾ ਜੇ, ਤੇ ਅੱਗੇ ਵੀ ਮੈਨੂੰ ਉਹਦੇ ਅਸਰਾਤ ਆ ਰਹੇ ਨੇ। ਇਹ ਬੜਾ ਇੱਕ ਇਹਦਾ ਦਾਇਰਾ ਬਹੁਤ ਵਸੀਹ ਹੈ
ਔਰ ਇਹ ਜਿਹੜੀ ਇੱਕ ਇਹਤਸਾਬ ਦੀ ਛਲਨੀ ਹੈ ਇਹ ਬੜੀ ਸਖਤ ਹੈਗੀ ਜੀ। ਠੀਕ। ਹਾਂ ਇਹਦਾ ਜਿਹੜਾ ਛਲਨੀ ਹੈ ਇਹਦੇ ਦਾਣੇ ਬਰੀਕ ਨਹੀਂ ਹੈਗੇ, ਇਹਦੇ ਸੁਰਾਖ ਬਰੀਕ ਨਹੀਂ, ਜ਼ਰਾ ਥੋੜੇ ਜਿਹੇ ਮੋਟੇ ਨੇ, ਤੇ ਇਹਦੇ ਚੋਂ ਮੋਟੇ ਦਾਣੇ ਵੀ ਥੱਲੇ ਨਿਕਲਨੇ ਜੇ ਮੋਟੇ ਦਾਣੇ ਵੀ। ਇਹ ਮੇਰੀ ਇਹਦੇ ਬਾਰੇ ਚ ਚਲੋ ਇਹ ਗੂੜੀ ਗੱਲ ਕਹਿ ਲਓ ਤੇ ਭਾਵੇਂ ਇਹਨੂੰ ਨਹੀਂ, ਇਹ ਤਾਂ ਉਹਨੂੰ ਤੁਸੀਂ ਕਿਉਂ ਕਹਿ ਰਹੇ ਹੋ ਸਾਰਿਆਂ ਨੂੰ ਕਿ ਘਬਰਾ ਲਓ। ਹਾਂ, ਤੇ ਇਹ ਘਬਰਾਣਾ ਤੇ ਬਣਦਾ ਬਣਦਾ। ਹਾਂ।